ਯੂਐਸ ਇਕਨੋਮੀ ਦੇ ਨਾਲ ਸੰਬੰਧਿਤ ਖਬਰ ਹਰਜੋਤ ਸਿੰਘ ਜੀ ਹੈਗੀ ਆ। ਕਹਿੰਦੇ ਵੀ ਉਹ ਤਾਂ ਕਹਿਣ ਨੂੰ ਆਫੀਸ਼ੀਅਲੀ ਯੂਐਸ ਦੀ ਜਿਹੜੀ ਇਕਨੋਮੀ ਆ ਉਹ ਰਿਸੈਸ਼ਨ ਦੇ ਵਿੱਚ ਆ, ਪਰ ਕਹਿੰਦੇ ਲੱਗਦਾ ਅਮਰੀਕਨ ਇਕਨੋਮੀ ਨੂੰ ਇਹ ਮੈਮੋ ਨਹੀਂ ਮਿਲਿਆ ਵੀ ਭਾਈ ਤੂੰ ਰਿਸੈਸ਼ਨ ਚ ਆ। ਕਾਰਨ ਉਸ ਦੇ ਪਿੱਛੇ ਕੀ ਆ? ਇੱਕ ਕਾਈਂਡ ਆਫ ਗੁੱਡ ਨਿਊਜ਼ ਆ ਉਹ, ਇਸ ਲਈ ਵੀ ਕਹਿਣ ਨੂੰ ਰਿਸੈਸ਼ਨ ਚ ਆ ਪਰ ਉਸ ਦਾ ਫਰਕ ਇੰਨਾ ਜ਼ਿਆਦਾ ਪ੍ਰਭਾਵ ਜਿਹੜਾ ਉਹ ਨਹੀਂ ਹੈਗਾ। ਕਹਿੰਦੇ ਵੀ ਇਕਨੋਮੀ ਦੇ ਵਿੱਚ ਜੁਲਾਈ ਮਹੀਨੇ 'ਚ 5 ਲੱਖ ਤੋਂ ਵੱਧ ਜੋਬਾਂ ਐਡ ਹੋਈਆਂ। ਅਨਇੰਪਲੋਇਮੈਂਟ ਦੀ ਦਰ ਜਿਹੜੀ 3% ਤੇ 3.5% ਦੇ ਉੱਤੇ ਘਟ ਕੇ ਜਿਹੜੀ ਇੰਨੀ ਪਹੁੰਚ ਗਈ ਹੈ, ਲੋਵੈਸਟ ਲੈਵਲ ਆ 1900 ਜਿਹੜਾ ਹੈ 69 ਤੋਂ ਬਾਅਦ ਦੇ ਵਿੱਚ, ਸੌਰੀ ਹਾਂਜੀ 69 ਤੋਂ ਬਾਅਦ 'ਚ। ਇਨਫਲੇਸ਼ਨ ਉਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਥੋੜੀ ਜਿਹੀ ਘਟੀ ਆ। ਗੈਸ ਪ੍ਰਾਈਸਿਸ ਵੀ ਜਿਹੜੇ $4 ਤੋਂ ਥੱਲੇ ਆਏ ਆ, ਤੇ ਜਿਹੜੇ ਕੰਜ਼ਿਊਮਰ ਸੈਂਟੀਮੈਂਟ ਇੱਕ ਟਾਈਮ ਦੇ ਰਿਕਾਰਡ ਲੋ ਤੇ ਸੀਗੇ, ਉਹਦੇ ਨਾਲੋਂ ਥੋੜਾ ਜਿਹਾ ਉਹਦੇ ਵਿੱਚ ਬਿਹਤਰੀ ਦੇਖਣ ਨੂੰ ਮਿਲੀ ਆ। ਸੋ ਇਹ ਜਿਹੜੇ ਮੂਡੀ ਐਨਾਲਿਟਿਕਸ ਦੇ ਜਿਹੜੇ ਚੀਫ ਇਕਨੋਮਿਸਟ ਹੈਗੇ ਨੇ, ਮਾਰਕ ਜ਼ੈਂਡੀ, ਉਹਨਾਂ ਨੇ ਕਿਹਾ ਆ ਵੀ ਯੂਐਸ ਇਕਨੋਮਿਕ ਰਿਕਵਰੀ ਜਿਹੜੀ ਆ ਉਹ ਇਸ ਟਾਈਮ ਇੰਟੈਕਟ ਆ, ਤੇ ਇਹਦੇ ਵਿੱਚ ਪਹਿਲੋਂ ਦੇ ਨਾਲੋਂ ਵੱਧ ਜਿਹੜਾ ਹੁਣ ਵਿਸ਼ਵਾਸ ਬਣਿਆ ਪਿਆ ਹੈਗਾ ਆ। ਸੋ ਇਹ ਕਹਿੰਦੇ ਆ ਵੀ ਰਿਸੈਸ਼ਨ ਨਹੀਂ ਹੈਗਾ, ਈਵਨ ਦੋ ਅਧਿਕਾਰਤ ਤੌਰ ਦੇ ਉੱਤੇ ਕਹਿ ਲਈਏ ਅਨਅਫੀਸ਼ੀਅਲ ਸਟੇਟ ਜਿਹੜੇ ਆ ਜੀਡੀਪੀ ਦੀ 2 ਵਾਰੀ ਸੁੰਗੜਨ ਨੂੰ ਰਿਸੈਸ਼ਨ ਜਿਹੜਾ ਉਹ ਮੰਨਿਆ ਜਾਂਦਾ ਆ। ਹੁਣ ਇਹ ਹੁਣ ਕਿੰਨਾ ਕੁ ਚਿਰ ਜਿਹੜਾ ਉਹ ਰਹਿ ਸਕਦਾ, ਇਹ ਦੇਖਣ ਦੀ ਗੱਲ ਆ। ਫੈਡਰਲ ਰਿਜ਼ਰਵ ਨੇ ਲਗਾਤਾਰ ਇੰਟਰਸਟ ਰੇਟ ਇਸ ਸਾਲ ਦੇ ਵਿੱਚ ਵਧਾਏ ਹੈਗੇ ਆ, ਤੇ ਅਗਲੇ ਸਾਲ ਤੱਕ ਇਹ ਵਧਾਉਣ ਦੇ ਉਹਨਾਂ ਦੀਆਂ ਕਿਆਸ ਰਹੀਆਂ ਆ। ਰਿਸੈਸ਼ਨ ਜਦ ਕਿ ਇੱਕ ਖਤਰਾ ਬਿਲਕੁਲ ਸਿਰ ਦੇ ਉੱਤੇ ਤਲਵਾਰ ਵਾਂਗੂ ਮੰਡਰਾ ਜ਼ਰੂਰ ਰਿਹਾ ਆ, ਪਰ ਇਹ ਆ ਵੀ ਇਕਨੋਮਿਕ ਰਿਕਵਰੀ ਥੋੜੀ ਜਿਹੀ ਇੰਟੈਕਟ ਆ। ਹਾਲ ਦੀ ਘੜੀ ਰਿਸੈਸ਼ਨ ਵਰਗੀਆਂ ਲੱਗ ਨਹੀਂ ਰਿਹਾ। ਚਲੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਇਦਾਂ ਦਾ ਨਾ ਹੋਵੇ, ਕਿਉਂਕਿ ਇਕਨੋਮੀ ਥੱਲੇ ਜਦੋਂ ਜਾਂਦੀ ਹੈ ਉਦੋਂ ਸਾਰਿਆਂ ਨੂੰ ਹੀ ਬਹੁਤ ਭੈੜਾ ਜਿਹੜਾ ਉਹ ਅਸਰ ਪੈਂਦਾ ਆ। ਸੋ ਹੋਪਫੁਲੀ ਇਹ ਜਿਹੜਾ ਮੈਮੋ ਆ ਅਮਰੀਕਨ ਇਕਨੋਮੀ ਨੂੰ ਨਾ ਹੀ ਮਿਲੇ ਰਿਸੈਸ਼ਨ ਵਾਲਾ, ਤਾਂ ਚੰਗੀ ਗੱਲ ਆ। ਸੋ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਅੱਜ ਫੇਰ ਕੁਝ ਕੰਪਨੀਆਂ ਨੇ ਜੋ ਲੇ ਆਫ ਕੀਤੀ ਹੈਗੀ ਆ। ਕੈਨਾਵਸ ਜਿਹੜੀ ਭੰਗ ਵਾਲੀ ਕੰਪਨੀ ਆ, ਬੀਡ ਮੈਪਸ, ਉਹ ਆਪਣਾ 10% EMPLOYEES ਨੂੰ ਸ਼ਟ ਡਾਊਨ ਕਰਨ ਜਾ ਰਹੀ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੀ ਆ। ਕਹਿੰਦੇ ਵੀ ਸਾਡੀ ਸੇਲ ਜਿਹੜੀ ਆ ਇਸ ਸਾਲ ਕਾਫੀ ਡਾਊਨ ਗਈ ਹੈਗੀ ਆ। ਇਸੇ ਤਰ੍ਹਾਂ ਅੱਜ ਵੈਲਸ ਫਾਰਗੋ ਨੇ ਵੀ ਇੱਕ ਪਿਛਲੇ ਦਿਨਾਂ 'ਚ ਬਹੁਤ ਵੱਡੀ ਮਾਰਗੇਜ ਕੰਪਨੀ ਨੇ ਆਪਣੇ ਜੋ ਮਾਰਗੇਜ ਬ੍ਰੋਕਰ ਆ ਉਹਨਾਂ ਨੂੰ ਬਿਜ਼ਨਸ ਦੇਣ ਤੋਂ ਇੱਕ ਤਰ੍ਹਾਂ ਨਾਲ ਬਾਹਰ ਕੱਢਤਾ ਸੀ, ਤੇ ਅੱਜ ਵੈਲਸ ਫਾਰਗੋ ਨੇ ਵੀ ਅਨਾਉਂਸ ਕੀਤਾ ਵੀ ਉਹ ਸ਼ਟਰ ਕਰਸਪੌਂਡਿੰਗ ਲੈਂਡਿੰਗ ਖਤਮ ਕਰਨ ਜਾ ਰਹੇ ਹੈਗੇ ਆ। ਜਿੰਨੇ ਵੀ ਪਰਸਨਲ ਲੋਨ ਲਏ ਹੈਗੇ ਆ, ਪਰਸਨਲ ਗਰੰਟੀ ਤੇ, ਇਕੁਇਟੀ ਲੋਨ ਨਹੀਂ, ਪਰਸਨਲ ਲਾਈਨ ਆਫ ਕ੍ਰੈਡਿਟ, ਉਹ ਸਾਰੇ ਕੈਂਸਲ ਕਰਨ ਜਾ ਰਿਹਾ। ਸੋ ਇੱਥੋਂ ਉਹਨਾਂ ਨੂੰ ਲੱਗ ਰਿਹਾ ਵੀ ਇਕਨੋਮੀ ਦੇ ਉੱਤੇ ਕਾਫੀ ਝਟਕਾ ਲੱਗ ਰਿਹਾ ਹੈਗਾ। ਇਸ ਤੋਂ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਵੀ ਟੈਕ ਕੰਪਨੀਜ਼ ਦੇ ਵਿੱਚ ਕਾਫੀ ਵੱਡਾ ਲੇ ਆਫ ਹੋਇਆ ਹੈਗਾ ਪਿਛਲੇ ਦਿਨਾਂ ਦੇ ਵਿੱਚ। ਐਮਾਜ਼ੋਨ ਨੇ ਲੇ ਆਫ ਕੀਤੇ ਆ, ਗੋਪਫ, ਓਪਨ ਸੀ, ਰੋਬਨਹੁੱਡ, ਸ਼ੋਪੀਫਾਈ, ਇਸੇ ਤਰ੍ਹਾਂ ਹੋਰ ਵੀ ਕਈ ਕੰਪਨੀਆਂ ਜਿਨ੍ਹਾਂ ਤੇ ਲੇ ਆਫ ਹੋਈ ਹੈਗੀ ਆ। ਪੈਲੇਟਿਨ ਕੰਪਨੀ ਨੇ ਕਾਫੀ ਵੱਡੀ ਗਿਣਤੀ 'ਚ ਲੇ ਆਫ ਕੀਤੀ ਹੈਗੀ ਆ।